ਪਰ ਦੁਸ਼ਮਣ ਇਹ ਸਮਝਦਾ ਹੈ ਕਿ ਸਾਡਾ ਜਿਹੜਾ ਅਸਲੀ ਪਾਲਾ ਪਿਆ ਉਹ ਸਿੱਖਾਂ ਨਾਲ ਪਿਆ ਜੀ, ਤੇ ਉਹ ਤੁਹਾਨੂੰ ਵਿਕਟਰੀ ਹੈਂਡਓਵਰ ਨਹੀਂ ਜਿਹੜਾ ਉਹ ਦੇਣਾ ਚਾਹੁੰਦੇ ਰੱਖ ਕੇ ਟਰੇ ਦੇ ਵਿੱਚ। ਉਹ ਇਹ ਸਮਝਦੇ ਨੇ ਕਿ ਵੀ ਇਹਦੇ ਨਾਲ ਤਾਂ ਮੂੰਹ ਪੈ ਜਾਏਗਾ ਵੀ ਬਾਕੀਆਂ ਨੂੰ ਵੀ, ਜੇ ਇਹ ਅਸੀਂ ਇੱਥੇ ਲੂਜ਼ ਕੀਤਾ ਤੇ ਬਾਕੀ ਵੀ ਖਲੋਣਗੇ। ਪਹਿਲਾ ਪਾਰਟ ਤਾਂ ਇਹ ਹੈ। ਤੇ ਮੇਰਾ ਖਿਆਲ ਹੈ ਸੁਪਰੀਮ ਕੋਰਟ ਨੇ ਵੀ ਇਹ ਸਮਝਿਆ ਸੀ ਕਿ ਇਹ ਆਪਣੀ ਮੌਤ ਤੇ ਇਹ ਐਜੀਟੇਸ਼ਨ ਆਪ ਹੀ ਮਰ ਜਾਏਗੀ। ਇਹ ਲੰਬਾ ਵਕਤ, ਕਿੰਨਾ ਕੁ ਲੰਬਾ ਵਕਤ ਕੱਢ ਲੈਣਗੇ। ਸਾਲ ਸੁਪਰੀਮ ਕੋਰਟ ਨੇ ਉਹਦੇ ਤੇ ਕੋਈ ਹੀਅਰਿੰਗ ਦੁਬਾਰਾ ਨਹੀਂ ਰੱਖੀ। ਇਹਦੇ ਬਾਵਜੂਦ ਇਹ ਸਪਰੈਡ ਹੁੰਦਾ ਚਲਾ ਗਿਆ। ਤੇ 26 ਜਨਵਰੀ ਤੋਂ ਬਾਅਦ ਸੁਪਰੀਮ ਕੋਰਟ ਜਿਹੜਾ ਹੈ ਉਹ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਸੀ। ਅਚਾਨਕ ਸੁਪਰੀਮ ਕੋਰਟ ਦੇ ਵਿੱਚ ਇੱਕ ਉਹ ਕਿਸਾਨ ਆਰਗੇਨਾਈਜੇਸ਼ਨ ਜਿਹੜੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੀ ਨਹੀਂ ਹੈ, ਉਹਦੇ ਤੋਂ ਰਿਟ ਪਟੀਸ਼ਨ ਕਰਵਾਤੀ ਮੋਦੀ ਸਰਕਾਰ ਨੇ। ਰਿਟ ਪਟੀਸ਼ਨ ਕੀ ਕਰਵਾਈ ਕਿ ਜੀ ਸਾਨੂੰ ਜੰਤਰ ਮੰਤਰ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਕਰਨ ਦਾ ਹੱਕ ਦਿੱਤਾ ਜਾਏ। ਮੋਦੀ ਸਰਕਾਰ ਨੇ ਜੇ ਹੁਣ ਦਬਾਉਣ ਦਾ ਜੇ ਕੋਈ ਢੰਗ ਤਰੀਕਾ ਉਹਨਾਂ ਨੂੰ ਹੈ ਤੇ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਸਖਤ ਆਰਡਰ ਕਰ ਸਕਦਾ ਹੈ ਕਿ ਜੀ ਇਹ ਚੱਕੋ। ਕਿਉਂਕਿ ਹੁਣ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਕੀ ਨੇ, ਕਹਿ ਰਿਹਾ ਤੁਸੀਂ ਸ਼ਹਿਰ ਦਾ ਗਲਾ ਘੁੱਟ ਦਿੱਤਾ ਹੈ ਤੇ ਹੁਣ ਤੁਸੀਂ ਅੰਦਰ ਆ ਕੇ ਰੋਸ ਮੁਜ਼ਾਹਰਾ ਕਰਨਾ ਚਾਹੁੰਦੇ ਹੋ ਕਿ ਤੁਸੀਂ ਜੇ ਕੋਰਟ ਦੇ ਉੱਤੇ ਤੁਹਾਨੂੰ ਭਰੋਸਾ ਨਹੀਂ, ਤੁਸੀਂ ਆਏ ਤੇ ਤੁਸੀਂ ਪ੍ਰੋਟੈਸਟ ਕਿਉਂ ਕਰ ਰਹੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਦਿੱਲੀ ਵਿੱਚ 3 ਜਿਹੜੇ ਖੇਤੀਬਾੜੀ ਜਿਹੜੇ ਕਾਨੂੰਨਾਂ ਦੇ ਖਿਲਾਫ ਜਿਹੜਾ ਕਿਸਾਨਾਂ ਨੇ ਜਿਹੜਾ ਮੋਰਚਾ ਲਗਾਇਆ ਉਸ ਬਾਰੇ। ਸੋ ਭਾਰਤੀ ਸੁਪਰੀਮ ਕੋਰਟ ਨੂੰ ਵਰਤ ਕੇ ਮੋਦੀ ਜਿਹੜੇ ਵੱਲੋਂ ਕਿਸਾਨ ਮੋਰਚੇ ਨੂੰ ਖਤਮ ਕਰਨ ਦੀਆਂ ਜਿਹੜੀਆਂ ਵਿਉਂਤਾਂ ਬਣ ਚੁੱਕੀਆਂ ਨੇ, ਉਹ ਸੁਪਰੀਮ ਕੋਰਟ ਨੇ ਕਿਸਾਨ ਧਰਨੇ ਦੇ ਖਿਲਾਫ ਬੜੀ ਸਖਤ ਜਿਹੜੀ ਹੈ ਟਿੱਪਣੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, 2 ਦਿਨ ਪਹਿਲਾਂ ਵੌਇਸ ਆਫ ਸਾਊਥ ਏਸ਼ੀਆ ਦੀ ਰਿਪੋਰਟਰ ਪਾਕਿਸਤਾਨ ਬੇਸਡ, ਉਹਨਾਂ ਨੇ ਮੈਨੂੰ ਇੰਟਰਵਿਊ ਕੀਤਾ ਜਿਹੜਾ 1-2 ਦਿਨ 'ਚ ਆ ਜਾਏਗਾ ਜੀ। ਉਹਦੇ 'ਚ ਕਿਉਂਕਿ ਉਹਦਾ ਅੱਧਾ ਹਿੱਸਾ ਇੰਟਰਵਿਊ ਦਾ ਕਿਸਾਨ ਮੋਰਚੇ ਨੂੰ ਲੈ ਕੇ ਸੀ, ਕਿਸਾਨਾਂ ਦਾ ਇਤਜ਼ਾਜ਼, ਔਰ ਅੱਧਾ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਸੀ। ਔਰ ਜ਼ਾਹਰ ਹੈ ਕਿ ਵੀ ਇੱਕ ਸਵਾਲ ਹਰ ਇੱਕ ਵੱਲੋਂ, ਔਰ ਜਿਹੜੇ ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ ਵੀ ਜਾਂ ਸਾਊਥ ਏਸ਼ੀਅਨ ਦੂਸਰੇ ਲੋਕ ਦੇਖ ਰਹੇ ਨੇ ਕਿ ਵੀ ਇੰਨਾ ਜ਼ਬਰਦਸਤ ਜਿਹੜਾ ਅੰਦੋਲਨ ਹੈ, ਸੰਘਰਸ਼ ਹੈ, 1 ਸਾਲ ਤੋਂ ਚੱਲ ਰਿਹਾ ਹੈ। ਇੰਨਾ ਲੰਬਾ ਕੋਈ ਵੀ ਸੰਘਰਸ਼ ਤੁਹਾਨੂੰ ਲੱਗਦਾ ਨਹੀਂ ਕਿ ਉਸੇ ਜ਼ੀਲ ਨਾਲ ਹੋਏ। ਹੁਣ ਜਦੋਂ ਭਾਰਤ ਬੰਦ ਵੀ ਹੋਇਆ, ਇਹ ਭੁਲੇਖਾ ਵੀ ਬਹੁਤ ਸਾਰਾ ਦੂਰ ਕਰ ਦਿੱਤਾ ਕਿਸਾਨਾਂ ਨੇ ਕਿ ਵੀ ਇਹ ਸਿਰਫ ਪੰਜਾਬ ਹਰਿਆਣਾ ਤੱਕ ਹੀ ਮਹਿਦੂਦ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਕਰਨਾਟਕਾ 'ਚ, ਤੇਲੰਗਾਨਾ 'ਚ, ਤਮਿਲਨਾਡੂ, ਇਵਨ ਕੇਰਲਾ ਦੇ ਵਿੱਚ ਵੀ ਕਿਸਾਨ ਸ਼ਾਮਲ ਹੋਏ। ਬੇਸ਼ੱਕ ਵੱਡੀ ਗਿਣਤੀ ਅਜੇ ਇੱਧਰ ਦੀ ਹੈ, ਲੇਕਿਨ ਮਤਲਬ ਇਹ ਹੈ ਕਿ ਇਸ ਸਾਲ ਦੇ ਵਿੱਚ ਇਹ ਜਿਹੜੀ ਚਿਣਗ ਹੈ ਐਜੀਟੇਸ਼ਨ ਦੀ, ਇਹ ਕੰਨਿਆ ਕੁਮਾਰੀ ਤੱਕ ਪਹੁੰਚ ਗਈ, ਜਿਹਨੂੰ ਇਹ ਭਾਰਤ ਕਹਿੰਦੇ ਨੇ। ਬਿਲਕੁਲ। ਲੇਕਿਨ ਇਹਦੇ ਬਾਵਜੂਦ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਵੀ ਸਰਕਾਰ ਕਿਉਂ ਨਹੀਂ ਗੱਲਬਾਤ ਕਰ ਰਹੀ ਜਾਂ ਇਹਨੂੰ ਮਸਲੇ ਨੂੰ ਹੱਲ ਕਿਉਂ ਨਹੀਂ ਕਰਦੀ। ਫਿਰ ਇਹ ਹੁੰਦਾ ਹੈ ਕਿ ਵੀ ਉਹ ਕੀ ਸੋਚਦੇ ਨੇ, ਕੀ ਕਰਨਗੇ। ਸੋ 2 ਇਹਦੇ 'ਚ ਸਵਾਲ ਬਣ ਜਾਂਦੇ ਨੇ। ਪਹਿਲਾ ਪਾਰਟ ਤਾਂ ਜ਼ਾਹਰ ਹੈ ਕਿ ਹਕੂਮਤ ਜਿਹੜੀ RSS ਦਾ ਹੈੱਡਕੁਆਰਟਰ ਨਾਗਪੁਰ ਜਿਹਨੂੰ ਰਨ ਕਰਦਾ ਹੈ, ਉਹ ਇਹਨੂੰ ਦੇਖਦੇ ਨੇ। ਉਹਨਾਂ ਦੇ ਲਈ ਕਿਸਾਨ ਕਾਨੂੰਨ ਤਾਂ ਆਲਰੇਡੀ 18 ਮਹੀਨੇ ਲਈ ਵੈਸੇ ਹੀ ਸਸਪੈਂਡ ਨੇ। ਉਹਨਾਂ ਨੂੰ ਕੋਈ ਹੁਣ ਇਹ ਇਕੱਲਾ ਇਹੀ ਨਹੀਂ ਕਿ ਇੱਕ ਅਨਾਜ ਦਾ ਮਸਲਾ ਹੈ ਹਕੂਮਤ ਦੀ, ਉਹ ਇਹ ਸਮਝਦੇ ਨੇ। ਸਾਡੇ ਹਾਲਾਂਕਿ ਬਹੁਤ ਸਾਰੇ ਸਿੱਖ ਭੈਣਾਂ ਭਰਾਵਾਂ ਨੂੰ ਜਿਹਨਾਂ ਦਾ ਜ਼ੋਰ ਲੱਗਾ ਸੀ ਜੀ ਇਹਨੂੰ ਖਾਲਿਸਤਾਨ ਤੋਂ ਅੱਡ ਕਰਕੇ ਦੇਖੋ, ਪੰਜਾਬ ਤੋਂ ਅੱਡ ਕਰਕੇ ਦੇਖੋ, ਦੂਸਰਿਆਂ 'ਚ ਅੱਡ ਕਰਕੇ ਦੇਖੋ, ਪਰ ਦੁਸ਼ਮਣ ਇਹ ਸਮਝਦਾ ਹੈ ਕਿ ਵੀ ਸਾਡਾ ਜਿਹੜਾ ਅਸਲੀ ਪਾਲਾ ਪਿਆ ਉਹ ਸਿੱਖਾਂ ਨਾਲ ਪਿਆ ਤੇ ਉਹ ਤੁਹਾਨੂੰ ਵਿਕਟਰੀ ਹੈਂਡਓਵਰ ਨਹੀਂ ਜਿਹੜਾ ਉਹ ਦੇਣਾ ਚਾਹੁੰਦੇ ਰੱਖ ਕੇ ਟਰੇ ਦੇ ਵਿੱਚ। ਉਹ ਇਹ ਸਮਝਦੇ ਨੇ ਕਿ ਵੀ ਇਹਦੇ ਨਾਲ ਤਾਂ ਮੂੰਹ ਪੈ ਜਾਏਗਾ ਵੀ ਬਾਕੀਆਂ ਨੂੰ ਵੀ, ਜੇ ਇਹ ਅਸੀਂ ਇੱਥੇ ਲੂਜ਼ ਕੀਤਾ ਤੇ ਬਾਕੀ ਵੀ ਖਲੋਣਗੇ। ਪਹਿਲਾ ਪਾਰਟ ਤਾਂ ਇਹ ਹੈ। ਦੂਸਰਾ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ, ਜਦੋਂ ਇਹ ਤਿੰਨੋਂ ਖੇਤੀ ਕਾਨੂੰਨ ਇਕਨੋਮਿਕਲ ਜੈਨੋਸਾਈਡ ਦਾ ਅਸੀਂ ਫਾਈਨਲ ਸਟੈਪ ਕਹਿੰਦੇ ਹਾਂ, ਤੇ ਜਿਹੜੀ ਲੜਾਈ ਟੋਟਲ ਵਾਰ ਸਿੱਖਾਂ ਦੇ ਖਿਲਾਫ ਇਹਨਾਂ ਨੇ ਵਿੱਢੀ ਹੋਈ ਹੈ, ਉਸ ਦਾ ਤਾਂ ਇਹ ਫਾਈਨਲ ਸਟੈਪ ਹੈ। ਬਾਕੀ ਅਸੀਂ ਗੱਲ ਕਰਾਂਗੇ ਕਿ ਕਲਚਰਲ ਐਸੀਮੀਲੇਸ਼ਨ ਵਾਲਾ ਵੀ ਉਹਨਾਂ ਦਾ ਏਜੰਡਾ ਚੱਲ ਰਿਹਾ ਹੈ, ਦੂਸਰਾ ਵੀ ਚੱਲ ਰਿਹਾ। ਹੁਣ ਇਸ ਦੇ ਚੱਲਦੇ ਆ
ਉਹ ਸਿੱਖਾਂ ਦੀ ਆਈਡੈਂਟੀਟੀ, ਕਿਉਂਕਿ ਜੇ ਤੁਸੀਂ ਕਿਸਾਨ ਅੰਦੋਲਨ ਦੇਖੋ, ਇਹ ਸਿੱਖ ਅੰਦੋਲਨ ਨੇ। ਜਦੋਂ ਤੁਸੀਂ ਕਹੀ ਜਾਓ ਪੱਗਾਂ ਹਰੀਆਂ ਬੰਨ ਲਓ, ਝੰਡੇ ਹਰੇ ਚੁੱਕ ਲਓ, ਸਿੱਖੀ ਸ਼ਕਲ ਤਾਂ ਜਿਹੜੀ ਆ ਉਹ ਨਹੀਂ ਤੁਸੀਂ ਕੋਈ ਹੋਰ ਬਣਾ ਸਕਦੇ ਹੋ, ਤਾਂ ਉਹੀ ਬੈਠੇ ਨੇ, ਬਾਬੇ ਨੇ, ਬਜ਼ੁਰਗ ਨੇ, ਗਲਾਂ 'ਚ ਕਿਰਪਾਨਾਂ ਪਾਈਆਂ ਹੋਈਆਂ ਨੇ, ਵੱਡੇ ਵੱਡੇ ਕਛਹਿਰੇ ਪਾਏ ਹੋਏ ਨੇ, ਤੁਹਾਨੂੰ ਨਜ਼ਰ ਆਉਂਦਾ ਤੁਹਾਡੇ ਆਪਣੇ ਬਾਪੂ ਬੈਠੇ ਨੇ। ਹੁਣ ਜਿਹੜੀ ਗੱਲ 26 ਜਨਵਰੀ ਤੋਂ ਪਹਿਲਾਂ ਲੱਗਦੀ ਸੀ ਕਿ ਵੀ ਇਹ ਸੁਪਰੀਮ ਕੋਰਟ ਨੂੰ ਵਰਤਣਗੇ ਕਿ ਉੱਥੇ ਰੈਲੀ ਹੋ ਹੀ ਨਾ ਸਕੇ, ਪਰ ਉਦੋਂ ਸ਼ਾਇਦ ਇੰਨਾ ਕੁ ਦਬਾਅ ਬਣ ਚੁੱਕਾ ਸੀ ਕਿ ਸੁਪਰੀਮ ਕੋਰਟ ਦੇ ਜੱਜਿਸ ਨੇ ਵੀ ਦੇਖਿਆ, ਉਹਨਾਂ ਨੇ ਵੀ 2-3 ਕਾਹਲੀ 'ਚ ਮੀਟਿੰਗਾਂ ਸੱਦ ਕੇ ਉਹਨਾਂ ਨੇ 18 ਮਹੀਨੇ ਲਈ ਸਸਪੈਂਡ ਵੀ ਕਰ ਦਿੱਤੇ। ਉਹ ਕਾਨੂੰਨ ਸਰਕਾਰ ਨੂੰ ਕਿਹਾ, ਸਰਕਾਰ ਰਾਹੀਂ ਕਰਵਾ ਦਿੱਤੇ। ਫਿਰ ਉਹਨਾਂ ਨੂੰ ਲੱਗਦਾ ਸੀ ਅਜੇ ਤੱਕ ਸੁਪਰੀਮ ਇੱਕ ਕਮੇਟੀ ਬਣਾਤੀ ਉਹਨਾਂ ਨੇ ਕਿ ਜੀ ਇਹ ਰਿਪੋਰਟ ਦੇਗੀ, ਉਹਦੀ ਰਿਪੋਰਟ ਆਇਆ ਨੂੰ ਵੀ ਕਈ ਮਹੀਨੇ ਹੋ ਗਏ, ਅਜੇ ਤੱਕ ਪਬਲਿਕ ਨਹੀਂ ਕੀਤੀ। ਤੇ ਮੇਰਾ ਖਿਆਲ ਹੈ ਸੁਪਰੀਮ ਕੋਰਟ ਨੇ ਵੀ ਇਹ ਸਮਝਿਆ ਸੀ ਕਿ ਇਹ ਆਪਣੀ ਮੌਤ ਤੇ ਇਹ ਐਜੀਟੇਸ਼ਨ ਆਪ ਹੀ ਮਰ ਜਾਏਗੀ, ਇਹ ਲੰਬਾ ਵਕਤ, ਕਿੰਨਾ ਕੁ ਲੰਬਾ ਵਕਤ ਕੱਢ ਲੈਣਗੇ। ਸਾਲ 'ਚ ਸੁਪਰੀਮ ਕੋਰਟ ਨੇ ਉਹਦੇ ਤੇ ਕੋਈ ਹੀਅਰਿੰਗ ਦੁਬਾਰਾ ਨਹੀਂ ਰੱਖੀ, ਇਹਦੇ ਬਾਵਜੂਦ ਇਹ ਸਪਰੈਡ ਹੁੰਦਾ ਚਲਾ ਗਿਆ। ਹੁਣ ਸਿੱਧੇ ਤੌਰ ਤੇ ਮਨੋਹਰ ਲਾਲ ਖੱਟੜ ਹਰਿਆਣੇ ਦੀ ਸਰਕਾਰ ਨੇ ਦੂਜੇ ਕਰਨਾਲ 'ਚ ਦਬਾਉਣ ਦੀ ਕੋਸ਼ਿਸ਼ ਕੀਤੀ। ਉਹ ਮੈਜਿਸਟ੍ਰੇਟ ਆਇਆ ਜਿਹਨੇ ਕਿਹਾ ਜੀ ਕੁਚਲ ਦਿਓ, ਇਹਨਾਂ ਦੇ ਸਿਰ ਭੰਨ ਦਿਓ। ਕਿਸਾਨਾਂ ਨੇ ਨਵਾਂ ਅੰਦੋਲਨ ਉਹਦੇ ਤੇ ਕਰਤਾ, ਉਹਨੂੰ ਵੀ ਛੁੱਟੀ ਭੇਜਣਾ ਪਿਆ। ਸੋ ਉਹ ਜਿਹੜੇ ਟੈਕਟਿਕ ਸੀ ਸੈਕੰਡਰੀਲੀ ਇੱਧਰ ਉੱਧਰ, ਪੰਜਾਬ ਵਾਲਾ ਅਮਰਿੰਦਰਵਾੜੀ ਖੇਡ ਜਿਹੜੀ ਹੈ ਜਾਂ ਦੂਜੀ, ਇਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਹਨਾਂ ਨੂੰ ਸੀ ਕਿ ਵੀ ਪੰਜਾਬ ਦੇ ਵਿੱਚ ਜੇ ਹਿੱਲੇਗੀ ਗੱਲ, ਕੋਈ ਨਵਾਂ ਆਉਂਦਾ ਤੇ ਇਹਨਾਂ ਦੀ ਜਿਹੜੀ ਹੈ ਉਹ ਸਪੋਰਟ ਕਮਜ਼ੋਰ ਹੁੰਦੀ ਹੈ। ਭਾਵੇਂ ਇਸ ਕ੍ਰਾਈਸਿਸ ਨੂੰ ਪੰਜਾਬ ਵਾਲਿਆਂ ਨੂੰ ਅਸੀਂ ਇੱਕ ਡਿਫਰੈਂਟ ਐਂਗਲ ਤੋਂ ਦੇਖਦੇ ਹਾਂ, ਪਰ ਜੇ ਚਰਨਜੀਤ ਚੰਨੀ ਜਿਹੜਾ ਚੀਫ ਮਿਨਿਸਟਰ ਬਣਿਆ ਵੀ ਹੈ, ਉਹ ਕੱਲ ਮੋਦੀ ਨੂੰ ਮਿਲਿਆ, ਦਰਬਾਰ ਸਾਹਿਬ ਦਾ ਮਾਡਲ ਉਹਨੂੰ ਭੇਟ ਕੀਤਾ, ਤੇ ਉਹਦੇ ਕਹਿਣ ਮੁਤਾਬਕ ਇਹ ਪੰਜਾਬ CM ਚੰਨੀ ਮੀਟਸ PM ਮੋਦੀ, ਸੀਕਸ ਰਿਪੀਲ ਆਫ ਫਾਰਮੂਲਾਸ। ਉਹਨਾਂ ਨੇ ਮੰਗੀ ਇਹ ਕੀਤੀ ਵੀ ਕਾਨੂੰਨ ਤੋੜੋ। ਸੋ ਮਤਲਬ ਇਹ ਹੈ ਕਿ ਇਹ ਗਰਾਊਂਡ ਰਿਐਲਿਟੀ ਦੱਸ ਰਿਹਾ ਹੈ ਕਿ ਵੀ ਹੁਣ ਉਹ ਚੰਨੀ ਨੇ ਕੋਈ ਭਾਰਤ ਮਾਤਾ ਦਾ ਤਿਰੰਗਾ ਨਹੀਂ ਦਿੱਤਾ, ਜਾਂ ਦਰਬਾਰ ਸਾਹਿਬ ਸਿੱਖ ਮੀਰੀ ਪੀਰੀ ਨੂੰ ਜਿਹੜਾ ਉਸ ਦਾ ਐਮਬੋਡੀਮੈਂਟ ਹੈ, ਤੇ ਮੰਗ ਉਹ ਕਰ ਰਿਹਾ ਕਿ ਭਾਈ ਇਹ ਵਾਪਸ ਲਓ। ਹੁਣ ਇਸ ਸਾਰੇ ਦੇ ਚਲਦੇ ਆ ਜਿਹੜਾ ਆਲਮੋਸਟ 26 ਜਨਵਰੀ ਤੋਂ ਬਾਅਦ ਸੁਪਰੀਮ ਕੋਰਟ ਜਿਹੜਾ ਹੈ ਉਹ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਸੀ। ਅਚਾਨਕ ਸੁਪਰੀਮ ਕੋਰਟ ਦੇ ਵਿੱਚ ਇੱਕ ਉਹ ਕਿਸਾਨ ਆਰਗੇਨਾਈਜੇਸ਼ਨ ਜਿਹੜੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੀ ਨਹੀਂ ਹੈ, ਉਹਦੇ ਤੋਂ ਰਿਟ ਪਟੀਸ਼ਨ ਕਰਵਾਤੀ ਮੋਦੀ ਸਰਕਾਰ ਨੇ। ਰਿਟ ਪਟੀਸ਼ਨ ਕੀ ਕਰਵਾਈ ਕਿ ਜੀ ਸਾਨੂੰ ਜੰਤਰ ਮੰਤਰ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਕਰਨ ਦਾ ਹੱਕ ਦਿੱਤਾ ਜਾਏ, ਔਰ ਉਸ ਆਰਗੇਨਾਈਜੇਸ਼ਨ ਦਾ, ਉਹ ਇਹਨਾਂ ਦੀ ਖੜੀ ਕੀਤੀ ਹੋਈ ਹੈ BJP ਦੀ ਆਰਗੇਨਾਈਜੇਸ਼ਨ, ਮੇਨ ਮੋਰਚੇ ਦਾ ਹਿੱਸਾ ਨਹੀਂ ਹੈ। ਹੁਣ ਸੁਪਰੀਮ ਕੋਰਟ ਨੇ ਉਹ ਜਿਵੇਂ ਹੁੰਦਾ ਵੀ ਆਖਾਂ ਧੀ ਨੂੰ ਸੁਣਾਵਾਂ ਨੂੰਹ ਨੂੰ, ਕਿ ਵੀ ਉਸ ਦੇ ਉੱਤੇ ਜਿਹੜੀ ਅਦਰਵਾਈਜ਼ ਸਾਲ ਤੋਂ ਬਾਕੀ ਹਰ ਇੱਕ ਦੇ ਉੱਤੇ ਫਾਈਲਾਂ ਤੇ ਸੁੱਤੀ ਹੋਈ ਹੈ ਸੁਪਰੀਮ ਕੋਰਟ, ਉਹਦਾ ਉਹਨਾਂ ਨੇ ਜਿਹੜਾ ਨੋਟਿਸ ਲਿਆ। ਉਹ ਨੋਟਿਸ ਲੈਂਦੇ ਆ ਜਿਹੜੇ ਅੱਜ, ਕਿਉਂਕਿ ਅੱਜ ਦੇ ਮੀਡੀਆ 'ਚ ਸਾਰੇ ਉਹੀ ਡਿਸਕਸ ਹੋ ਰਿਹਾ, ਜਿਹੜੀ ਕਮੈਂਟਰੀ ਕੀਤੀ ਉਹਨਾਂ ਦੇ ਜੱਜਾਂ ਨੇ, ਇਹ ਗੱਲ ਦੱਸਦੀ ਹੈ ਕਿ ਮੋਦੀ ਸਰਕਾਰ ਨੇ ਜੇ ਹੁਣ ਦਬਾਉਣ ਦਾ ਜੇ ਕੋਈ ਢੰਗ ਤਰੀਕਾ ਉਹਨਾਂ ਨੂੰ ਹੈ, ਤੇ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਸਖਤ ਆਰਡਰ ਕਰ ਸਕਦਾ ਹੈ ਕਿ ਜੀ ਇਹ ਚੱਕੋ। ਕਿਉਂਕਿ ਹੁਣ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਕੀ ਨੇ, ਉਹਨਾਂ ਨੇ ਜਿਹੜਾ ਉਹ ਇਹਨਾਂ ਦੀ ਆਪਣੀ ਆਰਗੇਨਾਈਜੇਸ਼ਨ ਤੋਂ ਪਟੀਸ਼ਨ ਕਰਵਾਈ, ਉਹਨੂੰ ਉਹ ਕਹਿ ਰਿਹਾ ਤੁਸੀਂ ਸ਼ਹਿਰ ਦਾ ਗਲਾ ਘੁੱਟ ਦਿੱਤਾ ਹੈ ਤੇ ਹੁਣ ਤੁਸੀਂ ਅੰਦਰ ਆ ਕੇ ਰੋਸ ਮੁਜ਼ਾਹਰਾ ਕਰਨਾ ਚਾਹੁੰਦੇ ਹੋ। ਹੁਣ ਸ਼ਹਿਰ ਦਾ ਗਲਾ ਘੁੱਟਣ ਤੋਂ ਜਿਹੜਾ ਉਹਨਾਂ ਦੀ ਸਾਰੇ ਕਮੈਂਟ ਨੇ, ਯੂ ਹੈਵ ਸਟ੍ਰੈਂਗੂਲੇਟਡ ਐਂਟਾਇਰ ਸਿਟੀ, ਔਰ ਉਹਦੇ 'ਚ ਸੁਪਰੀਮ ਕੋਰਟ ਕਹਿੰਦਾ ਦੇयर इज नो पॉइंट इन प्रोटेस्ट्स वंस यू कम टू द कोर्ट चैलेंजिंग द लॉज, ਕਿ ਤੁਸੀਂ ਜੇ ਕੋਰਟ ਦੇ ਉੱਤੇ ਤੁਹਾਨੂੰ ਭਰੋਸਾ ਨਹੀਂ, ਤੁਸੀਂ ਆਏ ਤੇ ਤੁਸੀਂ ਪ੍ਰੋਟੈਸਟ ਕਿਉਂ ਕਰ ਰਹੇ ਹੋ। ਹੁਣ ਇਹ ਗੱਲ ਪਹਿਲਾਂ ਨਹੀਂ ਸੀ ਕਹੀ 26 ਜਨਵਰੀ ਤੋਂ, ਉਦੋਂ ਤਾਂ ਸਰਕਾਰ ਨੂੰ ਕਹਿ ਰਹੇ ਸੀ ਕਿ ਜੀ ਅਸੀਂ ਕਮੇਟੀ ਬਣਾ ਰਹੇ ਹਾਂ, ਤੁਸੀਂ ਹੱਲ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਡਾਇਰੈਕਟ ਕਨਫਰੰਟੇਸ਼ਨ 'ਚ ਤਾਂ ਸਰਕਾਰ ਐਕਸਪੋਜ਼ ਹੋਏਗੀ। ਫਿਰ ਉਹਨਾਂ ਨੇ ਕਿਹਾ ਆਰ ਯੂ ਪ੍ਰੋਟੈਸਟਿੰਗ ਅਗੇਂਸਟ ਦਾ ਜੁਡੀਸ਼ੀਅਲ ਸਿਸਟਮ, ਨਹੀਂ ਸਾਡੇ ਕੋਲ ਜਦੋਂ ਆ ਹੀ ਗਿਆ ਤੁਹਾਡਾ ਇਹ ਕਾਨੂੰਨਾਂ ਨੂੰ ਕਰਨ ਦਾ, ਤਾਂ ਤੁਹਾਨੂੰ ਪ੍ਰੋਟੈਸਟ ਕਰਨਾ ਹੀ ਨਹੀਂ ਚਾਹੀਦਾ। Once you have approached the judicial system, have faith in the court. You pursue that matter for urgent hearing instead of protesting again. ਤੁਸੀਂ ਦੁਬਾਰਾ ਜਿਹੜਾ ਬਜਾਏ ਕਿ ਤੁਸੀਂ ਅਰਜੈਂਟ ਹੀਅਰਿੰਗ ਮੰਗੋ, ਤੁਸੀਂ ਕਹਿ ਰਹੇ ਹੋ ਜੀ ਅਸੀਂ
ਜੰਤਰ ਮੰਤਰ ਦੇ ਪ੍ਰੋਟੈਸਟ, ਹਾਲਾਂ ਜਿਹੜੀਆਂ ਆਰਗੇਨਾਈਜੇਸ਼ਨਾਂ ਮੋਰਚਾ ਚਲਾ ਰਹੀਆਂ ਉਹਦਾ ਹਿੱਸਾ ਨਹੀਂ ਹੈ ਜਿਹੜੀ ਉੱਥੇ ਗਈ ਹੈ ਕੋਰਟ 'ਚ। ਨਾ ਹੀ ਇਹਨਾਂ ਨੇ ਜੰਤਰ ਮੰਤਰ ਮੰਗਿਆ, ਉਹਨਾਂ ਨੇ ਕਿਹਾ ਅਸੀਂ ਤਾਂ ਬੈਠੇ ਹੋਏ ਹਾਂ ਦਿੱਲੀ ਦੀਆਂ, ਉਹ ਸਿੰਘੂ ਹੋਏ, ਉਹ ਟਿਕਰੀ ਹੋਏ, ਉਹ ਇੱਕ ਹੋਰ ਹੈ ਸਾਈਟ ਜਿਹਦੇ ਤੇ ਉਹ ਬੈਠੇ ਹੋਏ ਨੇ। ਫਿਰ ਸੁਪਰੀਮ ਕੋਰਟ ਇਹ ਕਹਿ ਰਿਹਾ ਕਿ ਭਾਈ ਤੁਸੀਂ ਜਿਹੜਾ ਹੈ ਉਸ ਸ਼ਹਿਰ ਨੂੰ ਤਾਂ ਸਟੈਂਗੂਲੇਟ ਕੀਤਾ ਹੋਇਆ ਹੈ, ਔਰ ਉਹਨਾਂ ਨੇ ਕਿਹਾ ਕਿ ਯੂ ਹੈਵ ਕੰਟੀਨਿਊਸ ਬਲੌਕੇਡ ਆਫ ਰੋਡਸ ਬਾਈ ਪ੍ਰੋਟੈਸਟਿੰਗ, ਜੋ ਕੀਤਾ ਹੋਇਆ the redressal of problems can be through judicial forum or agitation or through parliamentary debates, but how can the highways be blocked and this is happening perpetually? मतलब ਤੁਸੀਂ ਅਣਮਿੱਥਿਆ ਸਮਾਂ ਦਿੱਤਾ ਹੋਇਆ ਤੁਸੀਂ ਕਰ ਰਹੇ ਹੋ। where does this end? ਇਹ ਕਿੱਥੇ ਮੁੱਕੇਗਾ ਜਾ ਕੇ? the citizens properties is being damaged. do you take a permission from residents around whether they are happy with your protest? this coaxing business should stop. ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਆਉਣ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਇਸ ਮੁੱਦੇ ਦੇ ਉੱਤੇ ਕੀ ਜਜਮੈਂਟ ਦੇਗਾ। ਉਹ ਕਹਿ ਰਿਹਾ ਜੀ ਤੁਸੀਂ ਰੈਜ਼ੀਡੈਂਟਸ ਦੀ ਜ਼ਿੰਦਗੀ ਹੈਲ ਬਣਾ ਦਿੱਤੀ, ਤੁਸੀਂ ਸ਼ਹਿਰ ਨੂੰ ਜਿਹੜਾ ਉਹ ਚੋਕ ਕਰਤਾ ਹੈ, ਉਹਨਾਂ ਨੂੰ ਤੁਸੀਂ ਉਹਦਾ ਗਲਾ ਘੁੱਟ ਦਿੱਤਾ ਹੈ, ਔਰ ਇਹ ਤੁਹਾਡਾ ਫੇਥ ਹੀ ਨਹੀਂ ਹੈ ਜੁਡੀਸ਼ਰੀ ਤੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਆਉਣ ਵਾਲੇ ਦਿਨ ਟਫ ਹੋਣਗੇ, ਔਰ ਇਹ ਮੋਦੀ ਸਰਕਾਰ ਜਦੋਂ ਫਿਰ ਜ਼ਬਰ ਤੇ ਆਏਗੀ ਕਹੇਗੀ ਜੀ ਅਸੀਂ ਤਾਂ ਜੁਡੀਸ਼ਰੀ ਦਾ ਆਰਡਰ ਓਬੇ ਕਰ ਰਹੇ ਬਿਲਕੁਲ, ਤੇ ਜੁਡੀਸ਼ਰੀ ਕੌਣ ਹੈ? ਸਈਆਂ ਭੈ ਕੋਤਵਾਲ ਤੋਂ ਡਰ ਕਾਹੇਗਾ, ਚਾਰੇ ਪਾਸੇ ਮੋਦੀ ਸਈਆਂ ਇਹੀ ਹੋ ਰਿਹਾ। ਤੇ ਮੋਦੀ ਜਿਹੜਾ ਉਹ ਭਾਰਤ ਮਾਤਾ ਕੀ ਜੈ ਜਿਹੜੀ ਹੈ ਉਹ ਨਾਗਪੁਰ ਤੋਂ ਕਰ ਰਿਹਾ। ਵੈਸੇ ਜਿਸ ਭਾਰਤ ਨੂੰ ਮਾਤਾ ਕਹਿ ਕੇ ਜਿਹੜੇ ਤਿਰੰਗੇ ਚੁੱਕੀ ਫਿਰਦੇ ਨੇ, 52 ਸਾਲ RSS ਦੇ ਹੈੱਡਕੁਆਟਰ ਨਾਗਪੁਰ 'ਚ ਉਹਨਾਂ ਨੇ ਤਿਰੰਗਾ ਨਹੀਂ ਝੁੱਲਣ ਦਿੱਤਾ ਆਜ਼ਾਦੀ ਤੋਂ ਬਾਅਦ, ਸੋ ਕਾਲਡ ਆਜ਼ਾਦੀ ਤੋਂ। ਇਹ ਤਾਂ ਜਦੋਂ ਫਿਰ ਇੰਨਾ ਕਿ ਇਹਨਾਂ ਦੀ ਸਰਕਾਰ ਬਣ ਗਈ ਔਰ ਇਹ ਕਿਹਾ ਗਿਆ ਕਿ ਵੀ ਪ੍ਰਾਈਮ ਮਿਨਿਸਟਰ ਤੁਹਾਡਾ, ਤੁਸੀਂ ਉੱਥੇ ਆਪਣਾ ਪੀਲਾ ਝੰਡਾ ਰੱਖਿਆ ਹੋਇਆ RSS, ਉੱਥੇ ਤਿਰੰਗਾ ਕਿਉਂ ਨਹੀਂ? ਫਿਰ ਇਹਨਾਂ ਨੂੰ ਫॉर 52 ਇਅਰਸ, ਕਿਉਂਕਿ ਨਾ ਇਹਨਾਂ ਦਾ ਕਿਸੇ ਤਿਰੰਗੇ ਤੇ ਯਕੀਨ ਹੈ ਨਾ ਇੰਡੀਅਨ ਕਨਸਟੀਟਿਊਸ਼ਨ ਤੇ ਹੈ, ਇਹ ਹਿੰਦੁਸਤਾਨ 'ਚ ਯਕੀਨ ਰੱਖਦੇ ਨੇ। ਔਰ ਜਿਹੜੀ ਮੰਨੂ ਦੀ ਸਮ੍ਰਿਤੀ ਆ ਇਹਨਾਂ ਦਾ ਸੰਵਿਧਾਨ ਹੋਏਗਾ, ਔਰ ਸਾਰੇ ਭਾਰਤ ਦੇ ਵਿੱਚ ਹਿੰਦੂਤਵਾ ਦੀ ਆਈਡੀਓਲੋਜੀ, ਜਿੱਥੇ ਬ੍ਰਾਹਮਣ ਸਭ ਤੋਂ ਉੱਪਰ ਝੰਡੇ ਤੇ ਬੈਠਾ ਹੋਇਆ। ਪਰ ਹੁਣ ਵਾਹ ਪੈ ਗਿਆ ਸਿੱਖਾਂ ਦੇ ਨਾਲ। ਤੇ ਦੇਖੋ ਜਿਹਨੂੰ ਉਹ ਕਹਿੰਦੇ ਨੇ ਕਿ ਭਾਈ ਕੁੰਡੀਆਂ ਦੇ ਸਿੰਘ ਫਸ ਗਏ ਤੇ ਨਿਤਰੂ ਵੜੇਵੇਂ ਖਾਣੀ। ਜਿਹਨੇ ਵੜੇਵੇਂ ਖਾਦੇ ਹੋਏ ਨੇ, ਤੇ ਵੜੇਵੇਂ ਸਿੱਖਾਂ ਨੇ ਬਹੁਤ ਖਾਦੇ ਹੋਏ। ਤੇ 18ਵੀਂ ਸਦੀ ਤੋਂ ਹੀ ਜਿਹੜਾ ਸਾਨੂੰ ਟੱਕਰ ਲੈਣ ਦਾ ਸ਼ੌਕ ਹੈ, ਔਰ ਅਸੀਂ ਉਹਨੂੰ ਫਿਰ ਮੰਤਕੀ ਅੰਜਾਮ ਤੱਕ ਵੀ ਪਹੁੰਚਾਉਂਦੇ ਹੈ। ਇਹ ਕੌਡੀ ਵਾਲੀ ਕੌਡੀ ਨਹੀਂ, ਸਾਡਾ ਸਾਹ ਬਹੁਤ ਲੰਬਾ ਹੈ, ਸਦੀਆਂ ਤੱਕ ਅਸੀਂ ਆਪਣੇ ਮੌਕਫ ਤੇ ਖਲੋਣ ਵਾਲੀ ਕੌਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਕਤ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।